असलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਉਹ ਵਧੀਆ ਹੋਣਗੇ। ਉਹ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ, ਲਹਿੰਦੇ ਚੜ੍ਹਦੇ ਪੰਜਾਬ ਦੇ ਦੇਖੋ ਜੀ, ਅਸੀਂ ਦਿਨ ਨਾਲ ਜਿਹੜਾ ਨਾ ਪੁੱਛਣਾ ਹੁੰਦਾ ਹੈ ਹਰ ਇੱਕ ਚੀਜ਼, ਕਿਉਂਕਿ ਫੈਮਿਲੀ ਹੈ ਸਾਡੀ YouTube, ਚਾਹੇ ਫੈਮਿਲੀ ਨਾ ਵੀ ਹੋਵੇ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਜਿੰਨੇ ਅਫੈਕਟਡ ਹੋਏ ਨੇ ਸੈਲਾਬ ਤੋਂ, ਉਹਨਾਂ ਦੀਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ, ਚੀਜ਼ਾਂ ਸਾਰੀਆਂ ਤਬਾਹ ਹੋ ਗਈਆਂ, ਉਹਨਾਂ ਦੇ ਅਰਮਾਨ ਜਿਹੜੇ ਨੇ ਨਾ ਉਹ ਇਸ ਸੈਲਾਬ ਦੀ ਨਜ਼ਰ ਹੋ ਗਏ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਇਸ ਸੈਲਾਬ ਦੀ ਜਿਹੜੀਆਂ ਨਾ ਨਜ਼ਰ ਹੋ ਗਈਆਂ। ਸੋ ਅੱਲਾਹ ਤਾਲਾ ਜਿਹੜਾ ਇਸ ਬੁਰੇ ਵਕਤ ਤੋਂ ਜਿਹੜਾ ਬਚਾਵੇ। ਲੇਕਿਨ ਕੁਛ ਐਸੇ ਫਨਕਾਰ, ਕੁਛ ਐਸੇ ਸਟਾਰ ਜਿਹੜੇ ਪਾਕਿਸਤਾਨ ਦੇ ਵਿੱਚ ਤੇ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਬਰਾਦਰੀ ਦੇ ਉਹਨਾਂ ਦੇ ਫਨਕਾਰ ਸੀ ਨਾ, ਦਿਲਜੀਤ ਦੋਸਾਂਝ ਜਿਹੜਾ ਸਭ ਤੋਂ ਵੱਡਾ ਫਨਕਾਰ ਹੈ, ਅਸ਼ਕੇ ਕੁਮਾਰ, ਸਨੀ ਦੇਵਲ, ਬਾਕੀ ਜਿੰਨੇ ਵੀ ਲੋਕ ਨੇ ਚੜ੍ਹਦੇ ਪੰਜਾਬ ਦੇ ਇੰਡੀਆ ਦੇ, ਉਹਨਾਂ ਨੇ ਜਨਾਬ ਆਪਣੇ ਲੋਕਾਂ ਦੀ ਦਿਲ ਖੋਲ ਕੇ ਜਿਹੜਾ ਨਾ ਉਹਨਾਂ ਦਾ ਸਾਥ ਦਿੱਤਾ। ਜਿੰਨੇ ਵੀ ਅਫੈਕਟਡ ਏਰੀਆ ਸੀ ਉਹ ਉੱਥੇ ਗਏ ਨੇ। ਕੋਈ ਜਾ ਕੇ ਮੱਝਾਂ ਦੇ ਰਿਹਾ, ਕੋਈ ਗਾਵਾਂ ਦੇ ਰਿਹਾ, ਕੋਈ ਉਹਨਾਂ ਨੂੰ ਟਰੈਕਟਰ ਦੇ ਰਿਹਾ, ਕੋਈ ਉਹਨਾਂ ਨੂੰ ਖਾਦ ਦੇ ਰਿਹਾ, ਕੋਈ ਉਹਨਾਂ ਨੂੰ ਸਪਰੇਅ ਦੇ ਰਿਹਾ। ਯਾਨੀ ਕਿ ਉੱਥੇ ਦੇ ਫਨਕਾਰਾਂ ਨੇ ਦਿਲ ਖੋਲ ਕੇ ਆਪਣੇ ਲੋਕਾਂ ਦੀ ਜਿਹੜੀ ਨਾ ਹੈਲਪ ਕੀਤੀ, ਮਦਦ ਕੀਤੀ। ਉਹਨਾਂ ਦਾ ਕਿਸਾਨ, ਤੁਹਾਨੂੰ ਪਤਾ ਹੈ ਖਾਲਿਸਤਾਨ ਉਹਨਾਂ ਦਾ ਜਿਹੜਾ ਸੂਬਾ ਹੈਗਾ, ਉੱਥੇ ਸਭ ਤੋਂ ਜ਼ਿਆਦਾ ਸਿੱਖ ਲੋਕ ਜਿਹੜੇ ਹੋਏ ਨੇ ਪੰਜਾਬ ਇੰਡੀਆ ਦੇ, ਉਹ ਮੁਤਾਸਰ ਹੋਏ ਤੇ। ਸੋ ਉੱਥੇ ਦੇ ਫਨਕਾਰ ਭੜ ਚੜ੍ਹ ਕੇ ਹਿੱਸਾ ਲੈਣ, ਜਿੰਨੇ ਵੀ ਉਹਨਾਂ ਦੇ ਫਿਲਮ ਇੰਡਸਟਰੀ ਦੇ ਲੋਕ ਨੇ ਭਰਪੂਰ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਦੇ ਪਏ। ਤੇ ਉਹਨਾਂ ਦੀਆਂ ਵੀ ਐਵੇਂ ਲੈ ਲਹਾਂਦੀਆਂ ਜਿਹੜੀਆਂ ਫਸਲਾਂ, ਉਹ ਸਾਰੀਆਂ ਪੂਰੇ ਪੰਜਾਬ ਦੀਆਂ ਜਿਹੜੀਆਂ ਨਾ ਚੜ੍ਹਦੇ ਪੰਜਾਬ ਦੀਆਂ, ਉਹ ਤਬਾਹੋ ਬਰਬਾਦ ਹੋ ਗਈਆਂ। ਤੇ ਤਬਾਹੋ ਬਰਬਾਦ ਹੋਈਆਂ ਤੇ ਉਹਨਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਉਹਨਾਂ ਦੀ ਸਪੋਰਟ ਕੀਤੀ ਹੈਗੀ ਆ। ਸਾਡਾ ਕਿਸਾਨ ਪਾਕਿਸਤਾਨ ਦਾ ਵੀ ਆ ਦੇਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਂਕੀ ਚੱਕਦਾ ਤੇ ਐਵੇਂ ਕੰਮ ਕਰਦਾ, ਮਿਹਨਤ ਕਰਦਾ। ਤੇ ਜਦੋਂ ਸੈਲਾਬ ਦੀ ਨਜ਼ਰ ਚੀਜ਼ਾਂ ਹੋ ਜਾਣ ਤੇ ਉਹਦੇ ਬੰਦੇ ਦੇ ਦਿਲ ਤੇ ਕੀ ਗੁਜ਼ਰਦੀ ਆ? ਬੜੀ ਔਖੀ ਗੁਜ਼ਰਦੀ ਆ। ਆ ਹੁਣ ਦੇਖ ਲਓ ਫਸਲ ਦਾ ਕੀ ਹੋਇਆ ਪਿਆ। ਚੰਗੀ ਤਰ੍ਹਾਂ ਦਾਣਾ ਵੀ ਨਹੀਂ, ਚਾਵਲ ਵੀ ਨਹੀਂ ਪਿਆ ਵਿੱਚ। ਇਹਦੀ ਕੀ ਵਜ੍ਹਾ ਹੈ? ਆਹੀ ਮੌਸਮ ਦਾ ਤਬਦੀਲੀ, ਇੱਕ ਦਾ ਮੌਸਮ ਦਾ, ਇੱਕ ਆ ਬਾਰਿਸ਼ਾਂ ਬੁਰਸ਼ਾਂ ਤੋਂ। ਅੱਛਾ, ਠੀਕ ਹੈ। ਤੇ ਕੀ ਕਹੇਂਗਾ ਤੂੰ, ਜਿਹੜੀਆਂ ਬਹੁਤ ਸਾਰੀਆਂ ਇੰਡੀਆ ਪੰਜਾਬ ਦੇ ਵਿੱਚ ਵੀ ਫਸਲਾਂ ਤਬਾਹ ਹੋਈਆਂ, ਸਾਡੇ ਪਾਕਿਸਤਾਨ ਦੇ ਵਿੱਚ ਵੀ ਚਾਵਲ ਦੀ ਫਸਲ ਜਿਹੜੀ ਹੈ ਨਾ ਉਹ ਮੁਤਾਸਰ ਹੋਈ ਹੈ। ਤੇ ਸਾਡਾ ਜ਼ਿਮੀਂਦਾਰ ਭਰਾ ਦੱਸੇਗਾ ਕਿ ਜਦੋਂ ਇਹ ਫਸਲਾਂ ਰੁੜ ਜਾਣ, ਜਦੋਂ ਚੀਜ਼ਾਂ ਮੁਤਾਸਰ ਹੋ ਜਾਣ ਤੇ ਫਿਰ ਬੰਦੇ ਦੇ ਦਿਲ ਤੇ ਕੀ ਗੁਜ਼ਰਦੀ ਆ? ਬੜੀ ਬੁਰੀ ਗੁਜ਼ਰਦੀ ਹੈ। ਮਗਰ ਇਹੀ ਸ਼ਾਇਦ ਫਿਰ ਮਹਿੰਗੀਆਂ ਹੁੰਦੀਆਂ। ਇਹੀ ਜੇ ਫਸਲ ਹੋਵੇ, ਸਾਰਾ ਕੁਝ ਹੋਵੇ, ਸਸਤੀ ਹੋਵੇ, ਹਰ ਗਰੀਬ ਬੰਦਾ ਵੀ ਖਾ ਸਕਦਾ। ਸਹੀ। ਜਦੋਂ ਇਹਦੀ ਇੰਨੀ ਪੈਦਾਵਾਰ ਹੀ ਨਹੀਂ ਹੋਣੀ ਜਾਂ ਨਿਕਲਣੀ ਨਹੀਂ ਫਸਲ, ਚਾਵਲ ਜਿੱਦਾਂ ਥੋੜੇ ਹੋਏ ਤੇ ਫਿਰ ਉਹ ਉਨੀ ਕੀਮਤ ਵੀ ਵੱਧ ਕੇ। ਸਹੀ ਗੱਲ ਆ, ਬਿਲਕੁਲ। ਤੇ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਚਾਵਲ ਦੀ ਫਸਲ ਅੱਛੀ ਹੋ ਜਾਂਦੀ, ਚਾਹੇ ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਤੇ ਕੀਮਤਾਂ ਵੀ ਕੰਟਰੋਲ 'ਚ ਰਹਿਣੀਆਂ ਸੀ। ਲੇਕਿਨ ਹੁਣ ਕੀਮਤਾਂ ਵੀ ਜਿਹੜੀਆਂ ਨਾ ਸਮਾਨ ਨੂੰ ਛੂੰਦੀਆਂ ਪਈਆਂ ਨੇ। ਗੱਲ ਇਹ ਕਿ ਉੱਥੇ ਦੇ ਫਨਕਾਰਾਂ ਨੇ ਬਹੁਤ ਸਪੋਰਟ ਕੀਤੀ। ਸਾਡੇ ਇੱਥੇ 2-4 ਸਾਡੇ ਜਿਹੜੇ ਪੰਜਾਬੀ ਫਨਕਾਰ ਨੇ, ਵਕਾਰ ਭਿੰਡਰ ਹੋ ਗਿਆ, ਨਾਸਰ ਢਿੱਲੋਂ ਹੋ ਗਿਆ, ਅੰਜਮ ਸਰੋਇਆ ਹੋ ਗਿਆ, ਇਹ ਚੰਦ ਇੱਕ ਲੋਕ, ਸਿਰਫ ਗਿਣਤੀ ਦੇ ਚੰਦ ਇੱਕ ਲੋਕ, ਵੱਡੇ ਵੱਡੇ ਜਿਹੜੇ ਉਹ ਸੀਗੇ ਰਜਬ ਭੱਟ, ਢੱਕੀ, ਇਕਰਾ ਕੰਵਲ, ਤੇ ਪਾਕਿਸਤਾਨ ਦੇ ਫਿਲਮ ਇੰਡਸਟਰੀ ਦੇ ਜਿੰਨੇ ਵੀ ਫਨਕਾਰ ਸੀ, ਉਹ ਡਰਾਮੇ ਦੇ ਜਿੰਨੇ ਫਨਕਾਰ, ਤੋਬਾ ਚੁੱਪ ਕਰਕੇ ਸਾਈਡ ਤੇ ਲੱਗ ਗਏ ਨੇ। ਉਹਨਾਂ ਨੇ ਨਹੀਂ ਕਿਹਾ ਚਲੋ ਅਸੀਂ 1-1 ਲੱਖ ਰੁਪਏ ਵੀ ਡੋਨੇਸ਼ਨ ਦਈਏ। ਤੇ ਬਹੁਤ ਸਾਰੇ ਜਿਹੜੇ ਲੋਕ ਅਫੈਕਟਡ ਹੋਏ ਨੇ, ਉਹ ਜਿਹੜਾ ਸਲਾਮ ਮੁਤਾਸਰੀਨ ਨੇ, ਉਹਨਾਂ ਨੂੰ ਅਸੀਂ ਕਵਰ ਕਰ ਸਕਦੇ ਹਾਂ। ਲੇਕਿਨ ਪਤਾ ਨਹੀਂ ਕੀ ਹੈ, ਇੱਥੇ ਨਾਚ ਗਾਣਾ, ਡਰਾਮੇਬਾਜ਼ੀ, 2 ਨੰਬਰੀ, ਹਰਾਮਖੋਰੀ ਕਰਨੀ ਹੋਵੇ ਤੇ ਫਿਰ ਬਹੁਤ ਸਾਰਾ ਪੈਸਾ ਬਹੁਤ ਸਾਰੇ ਲੋਕਾਂ ਕੋਲ ਨਿਕਲ ਆਉਂਦਾ। ਦੇਖ ਲਓ ਹਕੀਮ ਸ਼ਹਜ਼ਾਦ ਲੋਹਾ ਪੜ ਮੁਜਰਾ ਕਰਨ ਤੇ ਇੰਨੇ ਪੈਸੇ ਲਾਤੇ, ਕਰੋੜਾਂ ਉਹਨੇ ਬੰਦੇ ਸੱਦੇ, ਠੀਕ ਹੈ ਨਾ। ਉਹਨਾਂ ਸਾਰਾ ਬੰਦਿਆਂ ਨੂੰ ਵੈਸੇ ਸੱਦ ਲੈਂਦਾ, ਕਹਿੰਦਾ ਕਿ ਯਾਰ ਮੈਂ ਖਾਣਾ ਪਕਾਣਾ ਕੁਛ ਨਹੀਂ, ਇਹ ਖਾਣਾ ਪਕਾਣਾ ਮੈਂ ਸਲਾਮ ਮੁਤਾਸਰੀਨ ਨੂੰ ਦਊਂਗਾ ਤੇ ਤੁਸੀਂ ਮਿਹਰਬਾਨੀ ਕਰੋ, ਤੁਸੀਂ ਮੇਰੀ ਸ਼ਾਦੀ ਤੇ ਜ਼ਰੂਰ ਆਓ, ਮੇਰੇ ਨਾਲ ਸੈਲਫੀਆਂ ਬਣਾਓ, ਸਾਰਾ ਕੁਝ ਕਰੋ। ਲੇਕਿਨ ਜਿਹੜੀਆਂ ਨਾ ਅਸੀਂ ਮਿਲ ਜੁਲ ਕੇ ਲੋਕਾਂ ਦੀ ਸਪੋਰਟ ਕਰਨੀ, ਉਹ ਪੈਸਾ ਇਕੱਠਾ ਕਰਦਾ, ਸਲਾਬ ਹੀ ਲੈ ਕੇ ਜਾਂਦਾ, ਖਾਣਾ ਪਕਵਾਉਂਦਾ, ਕਿਸੇ ਦਾ ਇੱਕ ਕਮਰਾ ਬਣਾ ਦਿੰਦਾ, ਬੜਾ ਕੁਝ ਹੋ ਸਕਦਾ ਸੀ। ਲੇਕਿਨ ਉਹਨੇ ਜਿਹੜਾ ਨਾ ਇਹ ਨਹੀਂ ਕੀਤਾ ਹੈਗਾ, ਨਾਚ ਗਾਣਾ ਕੀਤਾ, ਡਰਾਮੇਬਾਜ਼ੀ ਕੀਤੀ ਹੈ, ਆਪਣੀ ਪਾਪੂਲੈਰਿਟੀ ਵਧਾਈ ਹੈ। ਇਹ ਉਹ ਅਜ਼ਾਬ ਹੈ, ਅੱਲਾ ਮਾफ़ ਕਰੇ। ਕਹਿੰਦੇ ਨੇ ਕਿ ਫਲੱਡ ਕਿਉਂ ਆ ਗਿਆ, ਚੀਜ਼ਾਂ ਕਿਉਂ ਆ ਗਈਆਂ।
ਲੇਕਿਨ ਇਹ ਸਾਡੇ ਕੁਝ ਆਪਣੇ ਗੁਨਾਹ ਵੀ ਸ਼ਾਮਲ ਨੇ। ਅਸੀਂ ਲੋਕ ਜਿਹੜੇ ਆ ਨਾ ਦੂਸਰੇ ਦਾ ਹੱਕ ਮਾਰਨਾ, 2 ਨੰਬਰੀ ਕਰਨਾ, ਫਰਾਡ ਕਰਨਾ, ਝੂਠ ਬੋਲਣਾ, ਨਾਪ ਤੋਲ ਛੇਰਾ ਫੇਰੀ ਕਰਨਾ, ਸਲਾਬ ਮਤਾਸਰੀਨ ਦਾ ਵੀ ਸਮਾਨ ਖਾ ਜਾਣਾ, ਚੀਜ਼ਾਂ ਮਹਿੰਗੀਆਂ ਕਰ ਦੇਣੀਆਂ, ਇਸ ਵਜ੍ਹਾ ਤੋਂ ਜਨਾਬ ਇਹ ਸਲਾਬ ਆਉਂਦੇ ਨੇ। ਤੇ ਸੋ ਫਿਰ ਅਸੀਂ ਬਾਅਦ ਵਿੱਚ ਕਹਿੰਦੇ ਹਾਂ ਕਿ ਅੱਲਾਹ ਤਾਲਾ ਨਾਰਾਜ਼ ਹੋ ਗਿਆ। ਅੱਲਾਹ ਤਾਲਾ ਕਿਵੇਂ ਨਾ ਨਾਰਾਜ਼ ਹੋਵੇ ਜਦੋਂ ਅਸੀਂ ਦੂਸਰੇ ਦਾ ਹੱਕ ਮਾਰਦੇ ਹਾਂ, ਜਦੋਂ ਅਸੀਂ ਦੂਸਰੇ ਦੀਆਂ ਚੀਜ਼ਾਂ ਖਾਂਦੇ ਹਾਂ। ਤੇ ਸੋ ਖੁਦਾ ਦਾ ਨਾਮ ਮੰਨੋ ਯਾਰ, ਤੁਹਾਡੇ ਕੋ ਮੈਂ ਕਹਿੰਦਾ ਇੱਕ ਰੋਟੀ ਵੀ ਜਿਹੜੀ ਆ ਨਾ ਪਕਾ ਕੇ ਤੁਸੀਂ ਅਗਰ ਇਸ ਟਾਈਮ ਇਸ ਦੁੱਖੀ ਮੌਕੇ ਦੇ ਉੱਤੇ ਆਪਣੇ ਸਲਾਮਤ ਆਸਰੀਨ ਨੂੰ ਦਿੰਦੇ ਹੋ ਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਤੇ ਪਾਕਿਸਤਾਨ ਦੇ ਫਿਲਮ ਇੰਡਸਟਰੀ ਦੇ ਲੋਕ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ, ਡਰਾਮੇ ਦੇ ਲੋਕ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ, ਔਰ ਯੂਟਿਊਬਰ ਜਿਹੜੇ ਟਿਕਟੌਕ ਸ਼ਾਮ ਨੂੰ ਬਹਿ ਕੇ ਜਿਹੜਾ ਨਾ ਬਹੁਤ ਸਾਰੀਆਂ ਅਮਾਊਂਟਾਂ ਉਹਨਾਂ ਨੇ ਇਕੱਠੀਆਂ ਕੀਤੀਆਂ, ਹਰਾਮ ਲੀਲਾ ਕਰ ਦਿੰਦੇ ਹੋ। ਤੇ ਤੁਸੀਂ ਵੀ ਨਿਕਲੋ, ਹੁਣ ਤੁਹਾਨੂੰ ਮੌਤ ਪੈ ਗਈ ਹੈ। ਉਹ ਲੋਕ ਜਿਹੜੇ ਤੁਹਾਨੂੰ ਪਸੰਦ ਕਰਦੇ ਸੀਗੇ ਤੇ ਹੁਣ ਉਹਨਾਂ ਦਾ ਔਖਾ ਜਦੋਂ ਟਾਈਮ ਆਇਆ ਤੇ ਤੁਸੀਂ ਛੁਪ ਕੇ ਬਹਿ ਗਏ ਹੋ। ਸ਼ਰਮ ਆਉਣੀ ਚਾਹੀਦੀ, ਸ਼ਰਮ ਆਉਣੀ ਚਾਹੀਦੀ। ਤੇ ਉਹ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਵਕਾਰ ਭਿੰਡਰ, ਨਾਸਰ ਢਿੱਲੂ, ਅੰਜਮ ਸਰੋਇਆ ਦਿਲ ਖੋਲ ਕੇ ਜਿਹੜਾ ਲੋਕਾਂ ਦੀ ਸਪੋਰਟ ਕਰਦੇ ਪਏ ਨੇ, ਚਾਹੇ ਉਹ ਇੱਕ ਟਾਈਮ ਦਾ ਖਾਣਾ ਖਿਲਾ ਰਹੇ ਨੇ, 2 ਟਾਈਮ ਦਾ ਖਿਲਾ ਰਹੇ ਨੇ, ਉਹ ਪਾਣੀ ਪੱਕੀ ਹੋਈ ਰੋਟੀ ਚਾਵਲ ਲੈ ਕੇ ਜਾਂਦੇ ਨੇ। ਤੇ ਉਹਨਾਂ ਦੇ ਖਿਲਾਫ ਵੀ ਕੁਝ ਐਸੇ ਕੋਈ ਬਗੈਰਤ ਲੋਕ ਨੇ, ਉਹਨਾਂ ਦੇ ਖਿਲਾਫ ਵੀ ਜਿਹੜਾ ਬੋਲਦੇ ਪਏ ਨੇ। ਤੇ ਸੋ ਅੱਲਾਹ ਤਾਲਾ ਜਿਹੜਾ ਅੱਛਾ ਕੰਮ ਕਰਦਾ ਪਿਆ ਹੈ ਉਹਨੂੰ ਉਹਦਾ ਸਿਲਾ ਦੇਵੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਕਾਮਯਾਬੀਆਂ ਦੇਵੇ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।